ਕਿੰਨਾ ਕੁ ਦਿਲ ਆ ਪਿੰਡ ਵੇਖਣ ਨੂੰ? ਮੇਰਾ ਤਾਂ ਦਿਲ ਕਰਦਾ ਵੀ ਮੈਂ ਹੁਣੇ ਜਾ ਕੇ ਦੇਖ ਆਵਾਂ। ਬਾਬਾ ਪਾਸਪੋਰਟ ਲੈ ਕੇ ਆਇਆ ਮੇਰੇ ਕੋਲ ਤੇ ਮੈਨੂੰ ਲੈ ਜਾਓ। ਮੁੰਡੇ ਮੰਨਦੇ ਨਹੀਂ ਸੀ, ਬਾਬੇ ਨੇ ਆਪਣਾ ਮੋਟਰਸਾਈਕਲ ਵੇਚ ਦਿੱਤਾ। ਅੱਛਾ ਬਾਬਾ ਮੋਟਰਸਾਈਕਲ ਵੇਚ ਕੇ ਲਿਆ ਪਾਸਪੋਰਟ? ਆਹ ਤੇ ਪਿਛਲਾ ਪਿੰਡ ਖਜੂਰਲਾ। ਅੱਛਾ ਖਜੂਰਲੇ ਵਾਲੇ ਮਿਲਣ ਆਏ ਆ ਫਿਰ? ਆ ਸਰਦਾਰ ਨੂੰ ਮਿਲਣ ਆਏ ਆ। ਇੱਥੇ ਤੇ ਕਾਗਜ਼ ਪੈਸਣ ਦਿਓ ਤਾਂ ਮੈਂ ਪਿੰਡ ਦਾ ਨਕਸ਼ਾ ਬਣਾ ਦਿੰਦਾ। ਤੇ ਬਾਬਾ ਜੀ ਜਦੋਂ ਤੁਸੀਂ ਉੱਥੋਂ ਆਪਣੇ ਪਿੰਡੋਂ ਤੁਰੇ ਸੀਗੇ ਆਹੋ, ਤੇ ਆਪਣੇ ਮਾਲ ਡੰਗਰ ਤੁਸੀਂ ਕਿਹਦੀ ਵੇਲੀ ਵਾੜਿਆ ਸੀ ਉਹਨੂੰ ਪਤਾ? ਕਰਮ ਸਿੰਘ ਦੇ ਖੂਹ ਦੇ ਉੱਤੇ 2-3 ਮੱਝਾਂ 2 ਗਾਈਆਂ, ਬਾਕੀ ਬਸ਼ਰੂਟ ਵਗੈਰਾ ਲੱਲੂ ਪੰਜ ਸਾਰਾ, ਚਾਬੀਆਂ ਘਰ ਦੀਆਂ ਉਹ ਵੀ ਅਸੀਂ ਫੜਾਈਆਂ ਪਿਆ। ਲੈ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਪਤਾ ਨਹੀਂ ਅਸੀਂ ਕੱਲ ਨੂੰ ਮੁੜੇ ਆਉਣਾ, ਪਤਾ ਨਹੀਂ ਪਰਸੋਂ। ਸਾਡੀ ਵੀਡੀਓ ਹੁਣ ਜਾਣੀ ਹੈ ਡੰਗਰ ਕਿੰਨੇ ਕਿਤੇ ਸੀ? ਲੈ ਲਈਏ ਫਿਰ ਉਹਨਾਂ ਕੋ? ਹੈਂ? ਲੈ ਲਈਏ। ਪਤਾ ਨਹੀਂ ਜੀ ਲੱਭਣੇ ਆ ਕਿ ਨਹੀਂ। ਲੱਭਣੇ ਆ ਪਿੰਡ 'ਚ ਹੀ ਆ। ਰੋਏ ਬੜੇ ਸੀ ਤੋਰਨ ਲੱਗੇ ਤੁਹਾਨੂੰ, ਕਹਿੰਦੇ ਵੱਢਣਾ। ਬਹੁਤ ਉਹ ਤਾਂ ਆਦਾ ਸਾਡਾ ਮੁਸਲਮਾਨ ਜਿਹੜਾ ਆ, ਇਹ ਸਾਡੇ ਭਰਾ ਆ ਸਰਦਾਰ ਸਾਰੇ ਜਿਹੜੇ ਸੀ ਨਾ ਤੇਰੇ ਮੇਰੇ ਵਰਗੇ, ਇਹ ਬੇਲੀ ਸਾਥੀ, ਉਹ ਸਾਰੇ ਕੱਲ 20-25 ਰਲ ਗਏ। ਕੋਈ ਅੱਗੇ ਹੋ ਗਏ, ਕੋਈ ਪਿੱਛੇ ਹੋ ਗਏ, ਕੋਈ ਸਾਈਡਾਂ ਤੇ ਘੁਮਾਦਾ ਵਿੱਚ, ਤਾਂ ਕਿ ਭਈ ਅਸੀਂ ਜਾਨ ਦੇ ਦਿਆਂਗੇ ਤੁਹਾਨੂੰ, ਨਹੀਂ ਅਸੀਂ ਅਦਾ ਲੱਗਣ ਦਿੰਦੇ। ਮੇਰੀ ਉਮਰ 13-14 ਸਾਲ ਦੀ ਹੋਈ ਸੀ ਉਦੋਂ ਪੂਰੀ। ਮੈਨੂੰ ਸਾਰੀ ਹੋਸ਼ ਹੈ ਯਾਰ ਸਾਹਿਬ। ਮੈਂ ਸਾਈਕਲ ਚਲਾ, ਬੂਟੇ ਦਾ ਵਿਆਹ ਸੀ ਤਾਂ ਮੈਂ ਸਾਈਕਲ ਚਲਾ ਕੇ ਪਹੁੰਚਿਆ ਸਾਲਾ ਸਿੰਗੜੀ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ 'ਚ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਅਸੀਂ ਇਸ ਵੇਲੇ ਲਾਹੌਰ ਪੀਸੀ ਹੋਟਲ ਦੇ ਵਿੱਚ ਸਾਡੇ ਕੋਲ ਸਾਡੇ ਬੜੇ ਮਿੱਤਰ ਪਿਆਰੇ ਜਸ ਨਿੱਜਰ ਸਿੰਗਰ ਨੇ। ਵੈਸੇ ਤਾਂ USA ਹੁੰਦੇ ਨੇ, ਪਿਛਲਾ ਪਿੰਡਾਂ ਦਾ ਖਜੂਰਲਾ ਹੁਸ਼ਿਆਰਪੁਰ ਦੇ ਵਿੱਚ। ਪਿਛਲੇ ਦਿਨੀ ਕੁਝ ਸਾਲਾਂ ਤੋਂ ਸਾਡੇ ਕੋਲ ਆਉਂਦੇ ਨੇ ਤੇ ਇਹਨਾਂ ਨੂੰ ਖੋਜ ਸੀ ਆਪਣੇ ਪਿੰਡ ਦੇ ਲੋਕਾਂ ਦੀ ਵੀ ਕਿੱਥੇ ਬੈਠੇ ਨੇ, ਪਤਾ ਨਹੀਂ ਸੀ ਲੱਗਦਾ। ਫਿਰ ਖਿਆਮ ਚੌਹਾਨ ਸਾਹਿਬ ਨੇ ਇੱਕ ਵੀਡੀਓ ਅਪਲੋਡ ਕੀਤੀ, ਉਹਦੇ ਰਾਹੀਂ ਪਤਾ ਲੱਗਾ ਖਜੂਰਲੇ ਦੇ ਲੋਕ ਕਿੱਥੇ ਬੈਠੇ ਨੇ। ਤੇ ਹੁਣ ਇਸ ਵੇਲੇ ਅਸੀਂ ਲਾਹੌਰ ਸਾਂ। ਸਵੇਰੇ ਸੁੱਤੇ ਉੱਠੇ ਆ ਤੇ ਪਤਾ ਲੱਗਾ ਵੀ ਉਹ ਹੁਸ਼ਿਆਰਪੁਰ ਵਾਲੇ ਜਿਹੜੇ ਹਰੂਨਾਬਾਦ ਬੈਠੇ ਆ, ਉਸ ਪਿੰਡ ਵਾਲੇ ਹਰੂਨਾਬਾਦ ਬੈਠੇ ਆ, ਤੇ ਜਾਂ ਖੁਸ਼ਾਬ ਤੋਂ ਵੀ ਬਲਕਿ ਅੱਗੇ ਆ, ਮਿੱਠਾ ਟਵਾਣਾ ਦੇ ਕੋਲ। ਤੇ ਅਸੀਂ ਸੁੱਤੇ ਉੱਠੇ ਤੇ ਉਹ ਬਜ਼ੁਰਗ ਜਿਹੜੇ ਆ ਲਾਹੌਰ ਹੀ ਆ ਗਏ। ਉਮਰ ਵੀ ਉਹਨਾਂ ਦੀ ਇਸ ਵੇਲੇ ਕੋਈ 90 ਸਾਲ ਦੇ ਕੋਲ ਹੈ। ਪਹੁੰਚਣ ਵਾਲੇ ਨੇ, ਸਾਡੇ ਕੋਲ ਪਹੁੰਚੇ ਨਹੀਂ ਹਾਲੇ, ਬਲਕਿ ਪਹੁੰਚਣ ਵਾਲੇ ਦੇ ਫੋਨ ਆਇਆ ਵੀ ਅਸੀਂ ਆ ਰਹੇ। ਤੇ ਉਹਨਾਂ ਨਾਲ ਆਪਾਂ ਮਿਲਦੇ ਆ ਤੇ ਗੱਲਬਾਤ ਕਿਵੇਂ ਦੀ ਚੱਲਦੀ ਆ, ਉਡੀਕ ਕਰਦੇ ਆ ਉਹਨਾਂ ਦੀ ਕਿੰਨੀ ਦੇਰ 'ਚ ਪਹੁੰਚਦੇ ਆ, ਤੇ ਫਿਰ ਵਿਖਾਉਂਦੇ ਤੁਹਾਨੂੰ ਇਸ ਵੀਡੀਓ ਦੀ ਰਾਹੀਂ। ਬਾਬਾ ਦਾ ਤੁਹਾਨੂੰ ਪਤਾ ਹੀ ਔਖਾ ਰਹਿੰਦਾ ਸੀ। ਅਸਲਾਮ ਵਾਲੇਕੁਮ ਬਜ਼ੁਰਗੋ। ਵਾਲੇਕੁਮ ਸਲਾਮ। ਤੇ ਨਾਂ ਕੀ ਤੁਹਾਡਾ? ਮੁਹੰਮਦ ਰਫੀਕ। ਮੁਹੰਮਦ ਰਫੀਕ। ਹਾਂ। ਤੇ ਤੁਸੀਂ ਹੁਣ ਆਏ ਹੋ ਲਾਹੌਰ ਅੱਜ? ਹੈ? ਲਾਹੌਰ ਆਏ ਹੋ ਤੁਸੀਂ? ਹਾਂ। ਅੱਛਾ, ਆਏ ਹੋ ਕਿਹਨੂੰ ਮਿਲਣ ਵਾਸਤੇ ਆਏ ਹੋ? ਕਿਹਨੂੰ ਮਿਲਣ ਲਈ ਆਏ ਹੋ? ਇਹ ਸਰਦਾਰ ਨੂੰ ਮਿਲਣ ਆਏ ਆ। ਇਹ ਤੁਹਾਡੇ ਪਿਛਲੇ ਪਿੰਡ ਦੇ ਨੇ? ਪਿੰਡ ਕਹਿੰਦੇ ਵੀ ਤੁਹਾਡੇ ਪਿਛਲੇ ਪਿੰਡ ਤੋਂ ਆ ਇਹ। ਆਹ ਤੇ ਪਿਛਲਾ ਪਿੰਡ ਖਜੂਰਲਾ। ਅੱਛਾ, ਖਜੂਰਲੇ ਵਾਲੇ ਮਿਲਣ ਆਏ ਆ ਫਿਰ? ਇੱਥੇ ਤੇ ਕਾਗਜ਼ ਪੈਸਣ ਦਿਓ ਤੁਹਾਨੂੰ ਮੈਂ ਪਿੰਡ ਦਾ ਨਕਸ਼ਾ ਬਣਾ ਦਿੰਦਾ। ਅੱਛਾ। ਗਲੀਆਂ ਦਾ ਬਣਾ ਦੇਣਾ, ਮੈਂ ਤੋਂ ਕਿਹੜਾ ਭੁੱਲਿਆ ਆ। ਇਹ ਕਿਵੇਂ ਲੱਭੇ, ਕਿਵੇਂ ਆ ਖਜੂਰਲੇ ਵਾਲੇ? ਹੈ? ਇਹ ਲੱਭੇ ਕਿਵੇਂ ਖਜੂਰਲੇ ਵਾਲੇ? ਬਸ ਲੱਭ ਗਏ ਜਿੱਦਾਂ ਲੱਭਣੇ ਸੀਗੇ। ਅੱਛਾ। ਇਹਨਾਂ ਦੀ ਮਾਰ ਪੱਤ ਨਾਲ। ਮੇਰੇ ਬੇਟੇ ਨਾਲ ਰਾਬਤਾ ਹੋਇਆ ਜਸਵੀਰ ਦਾ ਨਾ। ਇਹਨਾਂ ਨੇ ਕਿਧਰੇ ਪਹਿਲੇ ਵੀ ਆਏ ਆਪਣੇ ਦਾਦਾ ਜੀ ਦੇ ਕਹਿਣ ਤੇ ਖਜੂਰਲੇ ਦੇ ਬੰਦੇ ਢੂੰਡਣ ਵਾਸਤੇ, ਲੇਕਿਨ ਇਹਨਾਂ ਨੂੰ ਕੋਈ ਨਹੀਂ ਲੱਭਾ।
ਫਿਰ ਇਹਨਾਂ ਨੈਟ ਤੇ ਚਾੜ ਛੱਡਿਆ, ਉਹ ਨੈਟ ਤੇ ਚਾੜਿਆ ਤੇ ਉਹ ਮੇਰੇ ਬੇਟੇ ਦੇ ਹੱਥੀ ਆ ਗਿਆ। ਦੁਬਈ ਉਹਨੇ ਛੱਡ ਤੇ ਉਹਨਾਂ ਕਿਹਾ ਜੀ ਮੈਨੂੰ ਤੇ ਨਹੀਂ ਪਤਾ, ਉਹ ਮੈਂ ਇੱਥੇ ਦੀ ਪੈਦਾਇਸ਼ ਹੈ, ਮੇਰੀ 63 ਦੀ ਪੈਦਾਇਸ਼ ਹੈ, ਤੇ ਉਹਨੂੰ ਕੀ ਪਤਾ, ਫਿਰ ਉਹ ਤਾਂ ਬਹੁਤ ਬਾਅਦ ਚ ਜਮਿਆ ਮੇਰੇ ਨਾਲ। ਉਹਨੇ ਕਿਹਾ ਜੀ ਮੈਂ ਤੁਹਾਨੂੰ ਅੱਬੂ ਦਾ ਨੰਬਰ ਦੇਣਾ, ਫਿਰ ਇਹਨਾਂ ਨੂੰ ਮੇਰਾ ਨੰਬਰ ਦਿੱਤਾ, ਮੈਨੂੰ ਇਹਨਾਂ ਦਾ ਨੰਬਰ ਦੇ ਦਿੱਤਾ, ਮੈਂ ਖੁਦ ਹੀ ਇਹਨਾਂ ਨਾਲ ਕਾਲ ਕਰ ਲਈ। ਤੇ ਇਹ ਫਾਟਕ ਆ ਰਿਹਾ, ਹਾਂਜੀ ਹਾਂਜੀ, ਇਹ ਤੋਂ ਇੱਕ ਸੜਕ ਲਹਿੰਦੇ ਨਿਕਲਦੀ ਆ, ਹਾਂਜੀ ਉਹ ਜਾਂਦੀ ਆ ਉਹ ਨੰਗਲਾਂ ਵਗੈਰਾ, ਹਾਂਜੀ, ਇਹ ਜਾਂਦੀ ਆ ਕੁੱਕੜ ਪਿੰਡ ਕੁੱਕੜ ਪਿੰਡ ਨੂੰ, ਹਾਂਜੀ ਹਾਂਜੀ ਜਾਂਦੀ ਨਾ, ਹਾਂਜੀ ਹਾਂਜੀ, ਇੱਥੋਂ ਨਿਕਲੋ ਤੇ ਇਹ ਪਹਿਲੀ ਗਲੀ ਮੁੜੋ ਤੇ ਇਹ ਇਹਨਾਂ ਦਾ ਘਰ ਆ। ਹਾਂਜੀ ਹਾਂਜੀ, ਤੇ ਇਹ ਤੋਂ ਅੱਗੇ ਇਹ ਨਿਕਲੋ ਤੇ ਇਹ ਸਾਲਾ ਬਈ ਖੂਹ ਆ। ਨਹੀਂ ਮੈਂ ਤੁਹਾਡਾ ਘਰ ਦੇਖਿਆ ਜੀ, ਮੈਂ ਜਾ ਕੇ ਆ ਤੁਹਾਡੇ ਘਰ। ਇਹ ਹੋ ਕੇ ਤੇ ਅੱਗੇ ਘਰ ਆ ਦਿੱਤ ਸੌਂਦੇ ਮੈਂ ਘਰ ਗਿਆ ਜੀ, ਹੁਣ ਉਹਨੂੰ ਢਾਹ ਕੇ ਬਣਾ ਲਿਆ ਦੁਬਾਰਾ। ਹਲੇ ਹਾਂ ਦੁਬਾਰਾ ਘਰ, ਹਾਂ ਤੁਹਾਡਾ ਮੈਂ ਘਰ ਵੇਖਿਆ। ਬਾਬੇ ਮੈਂ ਤੁਹਾਨੂੰ ਭੇਜਿਆ ਸੀ, ਉਹ ਜਿਹੜੇ ਬਾਬਾ ਫਕੀਰ ਸੀ ਨਾ ਜਿਨ੍ਹਾਂ ਦੀ ਉੱਥੇ ਹੁਣ ਬਣਾਈ ਸੀ ਜਗ੍ਹਾ, ਆਹੋ ਉਹ ਜਿਹੜੇ ਫਕੀਰ ਸੀਗੇ ਇਧਰੋਂ ਮਲਤਾਨ ਤੋਂ ਗਏ ਉਹ ਆਪਣੇ ਪਿੰਡ, ਆਹੋ ਉਹਨਾਂ ਦੀ ਉਹ ਮਸਜਿਦ ਹੁਣ ਵਧੀਆ ਉੱਥੇ ਬਣਾਤੀ ਸੀ। ਮੈਂ ਫੋਟੋ ਭੇਜੀਆਂ ਸੀ, ਉੱਥੇ ਰੰਗ ਰੂੰਗ ਵਧੀਆ ਕਰਾ ਕੇ ਵਧੀਆ ਬਣਾਤਾ ਸੀ। ਐਵੇਂ ਹੀ ਚਲੇ ਆਏ ਤੁਸੀਂ, ਉਦੋਂ ਰੋਲੇ ਰੱਪੇ 4 ਦਿਨ ਦੇ ਸੀ, ਬੈਠੇ ਰਹਿੰਦੇ ਬਸ ਆਪਣੇ ਲੰਬੜਦਾਰ ਸੀਗਾ ਨਾ ਕਰਮ ਸਿੰਘ, ਹਾਂਜੀ ਉੱਚੀ ਬੋਲੋ। ਉਹਨੇ ਆਖਿਆ ਭਈ ਤੁਸੀਂ ਮੇਰੇ ਖੂਹ ਤੇ ਸਾਲਾ ਪੇ ਆ ਜਾਓ। ਉਹ ਜਿੱਥੇ ਅਸੀਂ ਸਾਹਮਣੇ ਮਾਲ ਨਹੀਂ ਬਣ ਗਿਆ ਆ, ਅੱਛਾ 2-3 ਮੱਝਾਂ 2 ਗਾਈਆਂ, ਬਾਕੀ ਬਸ਼ਰੂਟ ਵਗੈਰਾ ਲੱਲੂ ਪੰਜੋ ਸਾਰਾ ਉੱਥੇ, ਫਿਰ ਚਾਬੀਆਂ ਘਰ ਦੀਆਂ ਵੀ ਉਹਨਾਂ ਨੂੰ ਦੇ ਕੇ ਆਏ ਆ ਆਪਣੇ ਹੱਥਾਂ ਨਾਲ। ਮੁੜ ਕੇ ਫਿਰ ਬਣਿਆ ਨਹੀਂ ਸਵਾਬ ਜਾਣ ਦਾ, ਕੋਈ ਨਾ ਕੋਈ ਇੱਧਰਲਾ ਸਰਨਾਮਾ ਸੀਗਾ, ਨਾ ਕੋਈ ਲੈਣਾ ਨਾ ਕੋਈ ਦੇਣਾ, ਨਾ ਕੋਈ ਆਉਣ ਨਾ ਕੋਈ ਜਾਣਾ। ਤੇ ਪਿੰਡੋਂ ਨਿਕਲ ਕੇ ਛੱਡ ਕੇ ਕਿੱਥੇ ਆਏ ਸੀ? ਪਿੰਡ ਦੇ ਬੰਦੇ ਛੱਡ ਕੇ ਆਏ ਸੀ ਪਿੰਡੋਂ ਨਿਕਲ ਕੇ? ਆਹੋ ਕਿੱਥੇ ਛੱਡ ਗਏ ਸੀ? ਕਰਮ ਸਿੰਘ ਦੇ ਖੂਹ ਦੇ ਉੱਤੇ। ਅੱਛਾ ਖੂਹ ਤੋਂ ਫਿਰ ਗਏ ਸੀ? ਇੱਧਰ ਸੇਮੀ ਦੇ ਨਾਲ ਨਾ, ਸੇਮੀ ਗੁਜਰਾਂ ਦਾ ਪਿੰਡ ਸੀ, ਬਹਾਲੇ ਵੀ ਬਹੁਤ ਚਾ। ਉੱਥੇ ਉਹਦਾ ਖੂਹ ਸੀਗਾ, ਆਹੋ ਉੱਥੇ ਉਹ ਬੈਠਾ ਸੀ। ਉਹਨੇ ਫਿਰ ਸੇਮੀਓ ਸੱਦਿਆ ਮਿਲਟਰੀ ਵਾਲੇ ਨੂੰ, ਬਲੋਚ ਆਏ ਸੀ ਇਹ ਫੌਜੀ ਨੂੰ। ਹਾਂ ਉਹ ਫਿਰ ਸਾਨੂੰ ਲੈ ਕੇ ਉੱਥੇ ਗਿਆ। ਉੱਥੋਂ ਫਿਰ ਸਾਨੂੰ ਤਕਰੀਬਨ 2-3 ਦਿਨ ਬਾਅਦ ਦਕੋਏ ਪਹੁੰਚਾਇਆ। ਅੱਛਾ ਦਕੋਏੋਂ ਫਿਰ ਸਾਡਾ ਕੈਂਪ ਚੱਲਿਆ ਇੱਕ, ਤੇ ਉਹ ਸਾਰਾ ਹੀ ਅੱਗੇ ਗਡਾਣੇ ਕੋਲ ਵੱਢਿਆ ਗਿਆ। ਆਪਣੇ ਮੈਨੂੰ ਪਤਾ ਲੱਗਾ ਗੱਲ ਸੱਚੀ ਆ ਕਿ ਝੂਠ ਆ, ਕਹਿੰਦੇ ਜਿਹੜਾ ਫਾਟਕ ਦੇ ਉੱਤੇ ਆਪਣਾ ਸੀਗਾ, ਫਾਟਕ ਪਿੰਡ ਦੇ ਵਿੱਚ ਫਾਟਕ ਨਹੀਂ ਸੀ ਹੁੰਦਾ, ਫਾਟਕ ਦੇ ਉੱਪਰ ਉਹਦਾ ਨਾਂ ਸੀ, ਉਹ ਆਪਣੇ ਮੁਸਲਮਾਨ ਭਾਈ ਸੀ, ਹਾਂ ਲਾਲਦੀਨ ਕਹਿੰਦੇ ਫਾਟਕ ਖੋਲਣ ਲੱਗਾ, ਪਿੰਡ 'ਚ ਕੋਈ ਰੌਲਾ ਰੱਪਾ ਨਹੀਂ ਸੀ, ਤੁਹਾਨੂੰ ਗੱਲ ਦਾ ਪਤਾ। ਕਹਿੰਦੇ ਗੱਡੀ ਰੁਕੀ ਆ, ਉਹਨਾਂ ਕੋਲ ਕਿਰਪਾਨਾਂ ਤੇ ਕੜਾਸੀਆਂ ਸੀ, ਉਹ ਲਾਲਦੀਨ ਨੂੰ ਮਾਰਨ ਭੱਜੇ ਆ, ਤੇ ਉਹ ਫਿਰ ਇੱਧਰ ਨਾਲ ਭੱਜ ਕੇ ਸੂਬੇਦਾਰਾਂ ਦੇ ਘਰ ਵੜ ਗਿਆ ਲਾਲਦੀਨ। ਜਦੋਂ ਸੂਬੇਦਾਰਾਂ ਦੇ ਘਰ ਵੜਿਆ ਫੇਰ ਪੈ ਗਿਆ ਰੌਲਾ। ਫੇਰ ਕਹਿੰਦੇ ਪਿੰਡ ਦੇ ਲੰਬੜਦਾਰ ਨੇ ਕਿਹਾ ਵੀ ਆਪਾਂ ਨਹੀਂ ਮੰਗਦੇ ਵੀ ਤੁਹਾਨੂੰ ਬਾਹਰੋਂ ਆ ਕੇ ਬੰਦੇ ਵੱਢ ਟੁੱਕ ਕਰਨ। ਫੇਰ ਤੁਹਾਨੂੰ ਲੈ ਕੇ ਗੱਲ ਸਹੀ ਆ ਇਹ? ਲਾਲਦੀਨ ਸੱਚੀ ਭੱਜਿਆ ਸੀ? ਲਾਲਦੀਨ ਸਭ ਤੋਂ ਬਾਅਦ ਦੇ ਵਿੱਚ ਆ। ਅੱਛਾ ਅਸੀਂ ਪਹਿਲੇ ਚਲੇ ਗਏ ਨਾ। ਅੱਛਾ ਲਾਲਦੀਨ ਆਪਣੀ ਡਿਊਟੀ ਤੇ ਸੀਗਾ, ਡਿਊਟੀ ਤੇ ਪਏ ਉਹਨੂੰ ਬੰਦੇ ਸੀਗਾ। ਅੱਛਾ ਉਹ ਆਪਣੇ ਸਾਲਾ ਪਏ ਉਹਨਾਂ ਦੇ ਨਾਲ। ਅੱਛਾ ਬੂਟਾ ਸੀਗਾ ਦੂਸਰੇ ਦਾ, ਆਲੂ ਇਮਲੀ ਦਾ ਬੂਟਾ। ਅੱਛਾ 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 ਹਾਲੇ ਵੀ ਹੋਏਗਾ। ਹਾਂਜੀ ਹਾਂਜੀ ਲੈਣ ਦੇ ਨਾਲ ਹੀ, ਲੈਣ ਦੇ ਨਾਲ, ਲੈਣ ਦੇ ਬਿਲਕੁਲ ਨਾਲ। ਪਹਿਲਾ ਹੀ ਘਰ ਆ, ਪਹਿਲਾ ਹੀ ਘਰ ਹੈਗਾ ਸੂਬੇਦਾਰਾਂ ਦਾ ਜੀ। ਹੈ ਸੂਬੇਦਾਰਾਂ ਦਾ ਘਰ ਆ ਜੀ, ਸੂਬੇਦਾਰਾਂ ਦਾ ਪਹਿਲਾ ਘਰ ਆ, ਪਹਿਲਾ ਘਰ ਸੀ, ਉੱਥੇ ਲੁਕੋਇਆ ਸੀ ਉਹ ਵੜ ਗਿਆ ਸੀ, ਕਿਉਂਕਿ ਦੁਆ ਸਲਾਮ ਜੀ ਸਾਰਿਆਂ ਨਾਲ ਸੀਗੇ, ਆਉਣ ਜਾਣ ਵਗੈਰਾ। ਤੁਹਾਡਾ ਖੂਹ ਦੇਖਿਆ ਮੈਂ, ਖਾਰੇ ਵਾਲਾ, ਜਿਹੜਾ ਖੂਹ ਦੀ ਗੱਲ ਕਰਦੇ, ਖੂਹ ਖਾਰੇ ਵਾਲਾ ਖੂਹ ਆ ਉੱਥੇ। ਆਹ ਖਾਰਾ ਖੂਹ ਜਿਹੜਾ ਨਾ, ਉਹ ਹੈਗਾ ਆ ਮੀਹੇ ਹੋਣਾ ਦਾ। ਹਾਂਜੀ ਹਾਂਜੀ, ਤੇ ਉਹ ਬੈਠੇ ਹਰੂਨਾਬਾਦ। ਅੱਛਾ ਅੱਛਾ ਹਰੂਨਾਬਾਦ ਬੈਠੇ, ਹਰੂਨਾਬਾਦ ਬੈਠੇ ਆ। ਤੇ ਬਾਬਾ ਜੀ ਜਦੋਂ ਤੁਸੀਂ ਉੱਥੋਂ ਆਪਣੇ ਪਿੰਡੋਂ ਤੁਰੇ ਸੀਗੇ, ਆਹੋ, ਤੇ ਆਪਣੇ ਮਾਲ ਡੰਗਰ ਤੁਸੀਂ ਕਿਹੜੀ ਵੇਲੀ ਵਾੜਿਆ ਸੀ, ਉਹਦਾ ਪਤਾ? ਮਾਲ ਡੰਗਰ ਆ ਗਲੀ ਉਹ ਸਾਲਾ ਖੂਹ ਵਾਲੀ ਸਿੱਧੀ ਜਾਂਦੀ ਕਿ ਨਹੀਂ ਦੁਕਾਨਾਂ ਵਾਲੀ? ਹਾਂਜੀ ਹਾਂਜੀ ਹਾਂਜੀ, ਸਾਹਮਣੇ ਘਰ ਆ ਹਰਦਿੱਤ ਸੌਂਦਾ ਸੀ? ਇਹਨਾਂ ਦੇ ਘਰ ਦੇ ਪਿਛਾੜੀ ਆ। ਅੱਛਾ 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 ਅੱਛਾ, ਇਹਨਾਂ ਦੇ ਘਰ ਦੇ ਪਿਛਾੜੀ ਆ, ਅੱਛਾ। ਤੇ ਬੂਹਾ ਸਿੱਧਾ ਗਲੀ ਨੂੰ ਆ। ਉੱਥੇ ਅਸੀਂ ਉਹ ਮਾਲ ਬੰਨ ਕੇ ਵੀ ਜੇ ਤਾਂ ਅਸੀਂ ਆ ਗਏ ਤੇ ਲੈ ਲਾਂਗੇ, ਨਾ ਆਏ ਤਾਂ ਬਈ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਭਰੇ ਭਰਾ ਛੱਡ ਕੇ ਆ ਗਏ? ਭਰੇ ਹਰ ਛੱਡ। ਅੱਛਾ ਮਸਜਿਦ ਉਦਾਂ ਹੀ ਹਲੇ ਜਿੱਥੇ ਦੁਆ ਕਰਦੇ ਹੁੰਦੇ, ਗੁਰਦੁਆਰੇ ਦੇ ਕੋਲ ਮਸਜਿਦ ਸੀ?
ਉਹ ਵੀ ਉਦਾਂ ਹੀ ਮਸੀਤ ਤਾਂ ਇੱਧਰ ਸੀ ਹੈਗੀ। ਹਾਂਜੀ ਹਾਂਜੀ ਉਹ ਹੈਗੀ ਆ। ਹੁਣ ਮੈਂ ਸਰਪੰਚ ਨਾਲ ਤੇ ਲੰਬੜਦਾਰ ਨਾਲ ਗੱਲ ਕੀਤੀ ਸੀ ਹਾਂ ਤੇ ਉੱਥੇ ਹੁਣ ਉਹਨੀ ਹੈਗੀ ਉਦਾਂ ਹੀ ਆ ਜਿੱਦਾਂ ਦੀ ਛੱਡ ਕੇ ਆਏ ਮਸੀਤ ਉਦਾਂ ਹੀ ਆ ਹਾਂ ਤੇ ਬੈਂਕ ਦੇ ਮੂਹਰੇ ਹੀ ਹੂੰ ਬੈਂਕ ਦੇ ਤੇ ਇੱਕ ਉਹ ਜਿਹੜਾ ਆਪਣੇ ਸੁਨਿਆਰਾ ਹੁੰਦਾ ਸੀ ਉਹ ਜਿਹੜਾ ਦੁਆ ਦਾਰੂ ਕਰਦਾ ਹੁੰਦਾ ਸੀ ਉਹ ਸਾਲਾ ਤੇ ਗਰਦਿੱਤ ਸੁਨਿਆਰਾ। ਕਿਹੜਾ ਸੀ ਗੁਰਦਿੱਤ ਸੁਨਿਆਰਾ? ਹਾਂ ਗਰਦਿੱਤ ਸੁਨਿਆਰਾ। ਅੱਛਾ ਅੱਛਾ ਨਬਜ ਦੇਖਦਾ ਸੀਗਾ ਤੇ ਜਾਂ ਕਰੂਰਾ ਵੇਖਦਾ ਸੀ ਤੇ ਦਵਾਈ ਦੇ ਦਿੰਦਾ ਸੀ, ਆਰਾਮ ਆ ਜਾਂਦਾ ਸੀ। ਅੱਛਾ ਮੈਨੂੰ ਇੱਕ ਗੱਲ ਪਤਾ ਲੱਗੀ ਸੀ ਉੱਥੇ ਭਾਈ ਹੁੰਦਾ ਸੀ ਆਪਣੇ ਗੁਰਦੁਆਰੇ ਦਾ ਸੰਤਰਾਮ, ਹੁਣ ਤਾਂ ਹੈ ਨਹੀਂਗਾ। ਸੰਤਰਾਮ ਭਾਈ ਸੀ ਸੰਤਰਾਮ। ਹਾਂ ਉਹਨੂੰ ਚਿੱਠੀ ਲਿਖੀ ਸੀ ਇਧਰੋਂ ਆ ਕੇ ਆਪਣੇ ਪਿੰਡ ਦੇ ਇੱਕ ਮੈਂ ਹੁਣ ਨਾਂ ਤਾਂ ਉਹਨਾਂ ਦਾ ਕੀ ਲੈਣਾ ਦੱਸਿਆ ਸੀ ਕਹਿੰਦੇ ਉਹਨਾਂ ਦੇ ਤੁਰ ਲੱਗਿਆਂ ਦੀ ਉਹਨਾਂ ਹੱਥੋਂ ਮੱਝਾਂ ਫਿਰ ਗਾਈਆਂ ਖੋਲੀਆਂ ਸੀ ਮੱਝਾਂ ਹੂੰ ਤੇ ਉਹਨੇ ਫਿਰ ਜਾ ਕੇ ਇੱਥੋਂ ਉਹਨਾਂ ਨੇ ਚਿੱਠੀ ਲਿਖੀ ਸੀ ਮੈਨੂੰ ਉਹਨਾਂ ਦਾ ਨਾਂ ਨਹੀਂ ਲੱਭਾ ਆਪਣੇ ਪਿੰਡ ਦਿਆਂ ਨੇ ਵੀ ਸਾਡੇ ਨਾਲ ਤੁਰ ਲੱਗਿਆ ਨੇ ਤੂੰ ਇਦਾਂ ਨਹੀਂ ਕਰਨੀ। ਹੂੰ ਤੇ ਉਹ ਜਿਹੜੇ ਆਪਣੇ ਪਿੰਡ ਦੇ ਦੂਜੇ ਬੰਦੇ ਸੀ ਆਪਣੇ ਉਹ ਤੁਹਾਡੇ ਜਿਨ੍ਹਾਂ ਨੂੰ ਸੋਨਾ ਫੜਾ ਕੇ ਆਏ ਸੀ ਉਹ ਦਕੋਏ ਖਰੇ ਵਾਪਸ ਵੀ ਫੜਾ ਕੇ ਆਏ ਸੀ ਤੁਹਾਨੂੰ। ਪਿੰਡ 'ਚ ਹਰ ਤਰ੍ਹਾਂ ਦੇ ਬੰਦੇ ਸੀ ਉਦੋਂ। ਉਹ ਬਸ ਜਿਹੜਾ ਚੀਜ਼ ਲੈ ਗਏ ਛੱਡੀ ਉਹ ਕਿੱਥੋਂ ਲੱਭਣੀ ਆ? ਅੱਛਾ ਡੰਗਰ ਜਿੱਥੇ ਬੰਨ ਕੇ ਆਏ ਹੋ ਜਿਹੜੇ ਘਰ ਡੰਗਰ ਸਾਹਮਣੇ ਬੰਨ ਕੇ ਆਏ ਆ। ਉਹਨਾਂ ਕੋਲ ਲੈ ਨਾ ਲਈਏ ਹੁਣ। ਉਹ ਆਪਣੇ ਗੁਰਦੁਆਰੇ ਵਾਲੀ ਗਲੀ ਜਿਹੜੀ ਸਿੱਧੀ ਆਹ ਜਾਂਦੀ ਦੱਸੋ ਵੀ ਉਹਨਾਂ ਨੂੰ ਦੁਕਾਨਾਂ ਵਾਲੇ। ਆ ਤੁਹਾਡੀ ਵੀਡੀਓ ਹੁਣ ਜਾਣੀ ਹੈ ਡੰਗਰ ਕਿੰਨੇ ਕਿਤੇ ਸੀ? ਡੰਗਰ ਤਾਂ ਕਾਫੀ ਸਾਰੇ ਸੀ ਤੇ 3 ਮੱਝਾਂ ਸੀਗੀਆਂ, 2 ਗਾਵਾਂ ਵੀ ਸੀਗੀਆਂ, ਨਾਲ ਬਸ਼ਰੂਟ ਵੀ ਸੀਗੇ। ਲੈ ਲਈਏ ਫਿਰ ਉਹਨਾਂ ਕੋ ਹੈ ਲੈ ਲਈਏ। ਪਤਾ ਨਹੀਂ ਜੀ ਲੱਭਣੇ ਆ ਕਿ ਨਹੀਂ ਨਹੀਂ ਲੱਭਣੇ ਆ ਪਿੰਡ 'ਚ ਹੀ ਆ। ਨਾਂ ਕੀ ਸੀ ਉਹਨਾਂ ਦਾ? ਨਾ ਤਾਂ ਹੁਣ ਮੈਨੂੰ ਭੁੱਲ ਗਿਆ ਆ। ਉਹਨੇ ਮੈਨੂੰ ਹਰ ਚੀਜ਼ ਦਾ ਪਤਾ ਹੈ ਵੀ ਆਹ ਘਰ ਵਾ ਆਹ ਕਰ ਲਿਆ ਤੇ ਆਪਣੇ ਮੈਂ ਹੱਥਾਂ ਦੇ ਨਾਲ ਬੰਨ ਕੇ ਆਇਆ। ਕਿੱਥੇ ਕੋਈ ਹਵੇਲੀ ਸੀ ਦੁਬਾਰਾ ਨਿਸ਼ਾਨਦੀ ਕਰਿਓ। ਇਹ ਕਰਾਰਾਂ ਦੀਆਂ ਦੁਕਾਨਾਂ ਹੈਗੀਆਂ ਹਾਂਜੀ ਹੈਗੀਆਂ ਨਾ ਹੂੰ ਇਹ ਸਿੱਧੀ ਤੇ ਇੱਥੋਂ ਆ ਜਾ ਕੇ ਇੰਜ ਗਲੀ ਮੁੜਦੀ ਤੇ ਇੰਜ ਮੁੜਦੀ ਲੈਣ ਦੇ ਕੋਲ ਹੀ ਲੈਣ ਦੇ ਕੋਲ ਜਾਣੀ ਕਿ ਜਿਵੇਂ ਇਹਨਾਂ ਦਾ ਘਰ ਹੈ ਇਹਨਾਂ ਦੇ ਪਛਾੜੀ ਉਹ ਬਸ ਲੈਣ ਦੇ ਨਾਲ ਹਾਂ ਤੇ ਨਾਲ ਬੂਹਾ ਏਦਾਂ ਇਹਨਾਂ ਦਾ ਉਹਦਾ ਸਿੱਧਾ ਹੂੰ ਇਹਨਾਂ ਦੇ ਬੂਹੇ ਲਹਿੰਦੇ ਪਾਸੇ ਨੂੰ ਆ ਹੂੰ ਤੇ ਉਹਦਾ ਬੂਹਾ ਇੱਧਰ ਗਲੀ ਨੂੰ ਸਿੱਧਾ ਆ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਗਲੀ ਨੂੰ ਸਿੱਧਾ ਆ। ਠੀਕ ਹੈ ਠੀਕ ਹੈ ਚਾਬੀਆਂ ਘਰ ਦੀਆਂ ਹੂੰ ਉਹ ਵੀ ਅਸੀਂ ਫੜਾਈਆਂ ਪਿਆ ਲੈ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਪਤਾ ਨਹੀਂ ਅਸੀਂ ਕੱਲ ਨੂੰ ਮੁੜੇ ਆਉਣਾ ਪਤਾ ਨਹੀਂ ਪਰਸੋਂ ਨੂੰ ਮੁੜਿਆ ਇਹੋ ਗੱਲ ਸੀ ਰਾਤੇ 'ਚ ਗੱਲ ਕਰਾਂ ਤੇ ਮੁੜਨੇ ਮੁੜਾਉਣ ਵਾਲੀ ਗੱਲ ਹੀ ਕੋਈ ਨਹੀਂ ਹੋਈ। ਵੀ ਜੇ ਆ ਗਏ ਤੇ ਲੈ ਲਾਂਗੇ ਨਾ ਇੱਧਰ ਲਾ ਦੇ ਸੋ। ਇਹ ਤਾਂ ਮੈਂ ਕਹਿੰਦਾ ਈਦ ਦੇ ਚੰਦ ਬਣ ਗਏ ਆ ਜਿਹੜੇ ਮਿਲ ਪਏ ਆ। ਕਿਆ ਬਾਤਾਂ ਜੀ ਕਿਆ ਬਾਬਾ ਫਿਰ ਪਿੰਡ ਗੱਲ ਕਰਾਵਾਂ ਤੁਹਾਡੇ ਯਾਰ ਨਾ ਕਰਾ ਦਿਓ। ਆ ਲੈ ਜੇ ਚੱਕ ਲਿਆ ਫੋਨ ਤਾਂ ਮੈਂ ਤੁਹਾਡੀ ਗੱਲ ਕਰਾਉਣਾ ਹੁਣੇ। ਉਹ ਤੁਸੀਂ ਆਖਿਆ ਨਾ ਵੀ ਪਾਸਪੋਰਟ ਬਣਾ ਮੈਂ ਕਿਹਾ ਪਾਸਪੋਰਟ ਸਾਲਾ ਪੇ ਬਾਬਾ ਇੱਕ ਲੈਣ ਹੀ ਆ ਪਿੰਡ ਨੂੰ ਤਾਂ ਇੱਥੋਂ 2.5 ਘੰਟੇ ਲੱਗਦੇ। ਮੈਂ ਹੁਣ 12 ਵਜੇ ਤੁਰਨਾ ਤਾਂ 2 ਵਜੇ ਪਿੰਡ ਪਹੁੰਚ ਜਾਣਾ। ਪਿੰਡ ਦਾ ਆਪਣਾ ਮੁੱਢ ਵਾ ਇੱਥੇ ਤੇ ਇਸ ਕਰਕੇ ਬਸ। ਤੁਹਾਡੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਕਹਿੰਦੇ? ਤੁਹਾਡੀ ਉਮਰ? ਮੇਰੀ ਉਮਰ ਹਾਂਜੀ ਉਮਰ ਮੇਰੀ ਸਾਲ 13-14 ਸਾਲ ਸੀ। ਹੋਈ ਸੀ ਉਦੋਂ ਪੂਰੀ? ਮੈਨੂੰ ਸਾਰੀ ਹੋਸ਼ ਹੈ ਯਾਰ ਸਾਹਿਬ। ਮੈਂ ਸਾਈਕਲ ਚਲਾ ਬੂਟੇ ਦਾ ਵਿਆਹ ਸੀ ਤੇ ਮੈਂ ਸਾਈਕਲ ਚਲਾ ਕੇ ਪਹੁੰਚਿਆ ਸਾਲਾ ਸਿੰਗੜੀ ਵਾਲੇ ਜ਼ਿਲ੍ਹੇ ਹੁਸ਼ਿਆਰਪੁਰ ਚ ਸਾਈਕਲ ਤੇ ਬਰਾਤ ਦੇ ਨਾਲ? ਬਰਾਤ ਦੇ ਨਾਲ। ਸਿੰਗੜੀ ਵਾਲੇ ਸਾਹਿਬ ਨੂੰ ਧਾਮੀ ਸਾਹਿਬ ਦਾ ਪਿੰਡ ਹੀ ਆ। ਸਿੰਗੜੀ ਵਾਲੇ? ਹਾਂ ਸਿੰਗੜੀ ਵਾਲਾ ਇੱਧਰ ਸਾਲਾ ਪਿੱਪਲਾਂ ਦੇ ਨਾਲ ਹੋ ਜਾਂਦਾ ਆ। ਹਾਂਜੀ ਹਾਂਜੀ। ਅੱਗੇ ਹੁਸ਼ਿਆਰਪੁਰ ਰੈਬ ਘਰ ਵਗੈਰਾ ਸਾਰੇ ਮੈਂ ਵੇਖੇ ਆ। ਕਿਹੜੇ ਕਿਹੜੇ ਪਿੰਡ ਨਾਲ ਸਿੰਗੜੀ ਵਾਲੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡ ਲੱਗੇ ਖਜੂਰਲੇ ਦੇ? ਹੈ ਖਜੂਰਲੇ ਦੇ ਲਾਗੇ ਕਿਹੜੇ ਕਿਹੜੇ ਪਿੰਡ? ਉਹਨਾਂ ਦਾ ਨੰਬਰ ਹੈਗਾ ਗੱਲ ਕਰਾਈਏ। ਖਜੂਰਲੇ ਦੇ ਲਾਗੇ ਕਿਹੜੇ ਕਿਹੜੇ ਪਿੰਡ ਪੈਂਦੇ ਹੋਰ? ਖਜੂਰਲੇ ਦੇ ਨਾਲ ਤਾਂ ਕਈ ਪਿੰਡ ਸੀ। ਇੱਧਰ ਮਾਧੋਪੁਰ ਵੀ ਸੀ ਵੇਈ ਤੋਂ ਅਗਲੇ ਪਾਸੇ। ਮਾਧੋਪੁਰ ਪੱਤਣ ਟੱਪ ਕੇ ਜਾਣਾ ਪੈਂਦਾ ਸੀ ਉੱਥੇ ਇਹ ਬਿੱਤੀ ਵੇਈ ਦੇ। ਇੱਧਰ ਸੇਮੀ ਸੀਗਾ, ਇੱਧਰ ਚਹੇੜੂ ਮਹੇੜੂ ਸੀਗਾ, ਫਗਵਾੜਾ ਸੀ। ਪਰ ਇਹ ਮਢਾਲੀ ਸ਼ਰੀਫ ਨਹੀਂ ਹੈਗਾ? ਹਾਂਜੀ ਹਾਂਜੀ ਉੱਥੇ ਅਸੀਂ ਮੇਲਾ ਵੇਖਣ ਜਾਂਦੇ ਰਹੇ ਆ ਅੱਛਾ ਸਾਈਕਲਾਂ ਤੇ ਫਗਵਾੜੇ ਨੂੰ ਛੱਡ ਕੇ। ਬਾਬਾ ਹਾਲਾਤ ਕਿੱਦਾਂ ਦੇ ਸੀ ਜੋ ਤੇਰੇ ਪਿੰਡ ਦੇ ਆਲੇ ਦੁਆਲੇ ਦੇ ਹਾਲਾਤ ਕਿੱਦਾਂ ਦੇ ਸੀ ਉਦੋਂ? ਉਧਰ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਹਾਲਾਤ ਕਿੱਦਾਂ ਦੇ ਜਦੋਂ ਆਏ ਆ? ਬਿਲਕੁਲ ਸਹੀ ਸੀ। ਅੱਛਾ ਕਿਸੇ ਅਮਰ ਦੀ ਕੋਈ ਕਮੀ ਪੇਸ਼ੀ ਨਹੀਂ ਸੀ। ਅਸੀਂ ਆਪਣੇ ਮੈਨੂੰ ਇੱਕ ਗੱਲ ਪਤਾ ਲੱਗੀ ਜਿਹੜੀ ਕੁੜੀ ਖੋਣ ਲੱਗੇ ਆਪਣੇ ਤੋਂ ਆਉਂਦੀ ਤੁਹਾਡੇ ਨਾਲ ਆਪਣੇ ਪਿੰਡ ਦੀ ਸੀ।
ਭੈਣ ਸੀ ਸਾਡੀ। ਅੱਛਾ, ਉਹਦੀ ਗੱਲ ਸੁਣਾਓ। ਹਾਂ, ਤੇ ਉਹ ਜਿੱਥੇ ਥਾਂ ਲੱਭੇ, ਉਹ ਜਿੱਥੇ ਕਾਫਲਾ ਵੱਢ ਹੋਇਆ ਨਾ, ਉਹ ਤੋਂ ਅਗਲੇ ਬਿਆਸ। ਪਾਸੇ ਗਏ ਆ ਨਾ। ਬਿਆਸ? ਹੈ ਬਿਆਸ ਵੱਢ ਹੋਇਆ ਜੀ? ਬਿਆਸ ਦਰਿਆ ਤੇ? ਨਹੀਂ, ਬਿਆਸਾ ਦਰਿਆ ਤੋਂ ਹਲੇ ਪਿੱਛੇ ਹੀ ਸੀਗੇ। ਅੱਛਾ ਬਿਆਸਾ ਦਰਿਆ ਤੇ ਤਾਂ ਅਸੀਂ 8 ਦਿਨ ਰਹੇ ਆ। ਅੱਛਾ ਹਾਂ, ਉਹ ਜਿਸਲੇ ਸਾਲਾ ਪਏ ਟਾਲੀਆਂ ਸੀ ਬਹੁਤ ਬੜੀਆਂ, ਠੀਕ ਆ। ਉਹਦੇ ਉਹਲੇ ਸੀ ਲੁਕਿਆ ਆ ਸਿੱਖ। ਅੱਛਾ ਉਸ ਦੇਖਿਆ ਵੀ ਇੱਥੇ ਕਾਫਲਾ ਤੱਕ ਇਹ ਟੁੱਟਵਾਂ, ਤੇ ਵੱਡਾ ਭਾਈ ਜਿਹੜਾ ਸੀ ਉਹ ਸਾਈਕਲ ਦੇ ਉੱਤੇ ਸੀ। ਮੈਂ 1-2 ਖੇਤੀਆਂ ਰੱਖੀਆਂ ਆ, ਅੱਛਾ ਤੇ ਨਾਲ ਇੱਕ ਡੰਗੋਰੀ ਸੀਗੇ। ਅੱਛਾ। ਉਹਦੇ ਜਿਹਨੇ ਭਾ ਮੈਨੂੰ ਸਾਈਕਲ ਲੈ ਗਿਆ, ਕੁੜੀ ਨੂੰ ਖੋਲਿਆ? ਉਹਨੇ ਸਾਈਕਲ ਸਿੱਟਿਆ, ਪਰੇ ਸੋਟਾ ਲਿਆ ਖਿੱਚ, ਆ ਮਾਰਿਆ ਪੁੜਪੜੀ ਤੇ ਕੁੜੀ ਛਡਾ ਕੇ, ਤਾਂ ਅੱਲਾ ਵੇਲੀ ਉਹ ਨਹੀਂ ਮੁੜ ਕੇ ਲਿਆ। ਪੁੱਛਦੇ ਵੀ ਰਹੇ ਆ ਉੱਥੇ, ਉਹ ਨਹੀਂ ਹਿਲਿਆ ਕਿ ਉਹਦੀ ਖੋਪਰੀ ਤੇ ਸੱਟ ਲੱਗ ਗਈ ਬਹੁਤ ਸਾਰੇ, ਤੇ ਛੋਟੀ ਸੀ ਸੰਮਾਂ ਵਾਲੀ। ਅੱਛਾ ਅੱਛਾ ਅੱਛਾ। ਕਿਉਂਕਿ ਉਹਦਾ ਹਥਿਆਰ ਹੋਰ ਤਾਂ ਹੁੰਦਾ ਹੀ ਕੋਈ ਨਹੀਂ ਸੀ, ਛੋਟੀ ਸੀਗੀ। ਉਹ ਲੱਗੀ ਇੱਥੇ ਪੁੜਪੜੀ ਚ, ਤੇ ਖੋਪਰੀ ਖਾਪਰੀ ਉਹਨੇ ਔਲਾਦ ਸਿੱਟੀ। ਜ਼ੁਲਮ ਤਾਂ ਜਿਹੜਾ ਕੀਤਾ ਤੁਸੀਂ ਕੀਤਾ, ਕਰਾੜ ਨਹੀਂ ਕਿ ਵੀ ਕੋਈ ਨੇੜੇ ਲੱਗਾ। ਜਿਸਲੇ ਸਾਨੂੰ ਲੈ ਕੇ ਤੁਰੇ ਆ ਦਕੋਏ ਨੂੰ, ਉਸਲੇ ਫੌਜੀ ਸਾਡੇ ਨਾਲ ਆ ਇੱਕ, ਉਹਦੇ ਕੋਲ ਹੋਵੇ ਬ੍ਰੇਨ ਗਨ। ਜੱਸਾ ਆਇਆ, ਉਹ ਸਾਨੂੰ ਆਖਿਆ ਬਹਿ ਜਾਓ। ਸਮਝਾਇਆ ਸੀ ਨਾ ਵੀ ਇੰਝ ਹੋ, ਜਿਹਲੇ ਮੈਂ ਆਖਿਆ ਤੂੰ ਬਹਿ ਜਾਣਾ। ਅੱਛਾ। ਬਹਿ ਗਿਆ ਉਹਨੇ, ਏਦਾਂ ਤੜ ਕੀਤੀ ਆ। ਅੱਲਾ ਅੱਲਾ ਤਾਂ ਖੈਰ ਅੱਲਾ। ਚਲੋ ਕਹਿੰਦਾ ਹੈ ਹੁਣ ਮੁਰਗੇ ਮਰ ਗਏ ਆ, ਚਲੋ ਚਲੀਏ। ਅੱਛਾ। ਚਲ ਗਏ। ਉਦੋਂ ਆਉਂਦੇ ਹੀ ਜਥੇ, ਕਦੀ ਉੱਥੇ ਅੱਗਾਂ ਲੱਗੀਆਂ ਆ, ਕੋਈ ਉੱਥੇ ਅੱਗਾਂ ਲੱਗੀਆਂ ਆ। ਸਾਡੇ ਜਿਹੜਾ ਰਕਬਾ ਸੀ ਮੁੱਲ ਲਿਆ, ਜਿੱਥੇ ਦੁਕਾਨਾਂ ਬਣਾਈਆਂ ਆ ਸੀ, ਖਰਾਸ ਲੱਗੇ, ਕੋਠਾ ਵੀ ਸੀਗਾ। ਸਿਪਾਹੀ ਅੱਗੇ ਆਣ ਕੇ ਸੌਂਦਾ ਸੀ ਰੋਜ਼, ਤੇ ਸਦੀਕ ਵੀ ਉੱਥੇ ਸੀਗਾ ਸੌਂਦਾ। ਉਦਣ ਸਿਪਾਹੀ ਨਹੀਂ ਪਹੁੰਚਾ, ਤੇ ਉਹ ਫਿਰ ਸਾਡੀ ਜਿਹੜੀ ਮਾਂ ਸੀ ਨਾ, ਉਹਨੇ ਪਿਓ ਸਾਡੇ ਨੂੰ ਆਖਿਆ ਵੀ ਜਾ ਕੇ ਸਦੀਕ ਨੂੰ ਲੈ ਆ, ਅੱਜ ਹੈ ਨਹੀਂ। ਸਵੇਰ ਨੂੰ ਜਾ ਕੇ ਦੇਖਿਆ ਤਾਂ ਰਜਾਈ ਦੇ ਵਿੱਚ ਬਰਸ਼ੇ ਮਾਰ ਕੇ ਨਾ ਰਜਾਈ ਪਾੜੀ ਪਈ ਸੀ। ਪਿੰਡ ਹੀ ਉਹ ਉੱਤੇ ਕੋਠੇ ਤੇ ਮੰਜਾ ਸੀ ਨਾ, ਤੇ ਉਹ ਫਿਰ ਉੱਤੋਂ ਮਾਰਦੇ ਰਹੇ ਪਏ, ਬੰਦੇ ਤਰ੍ਹਾਂ ਬਣਾ ਕੇ ਤਾਂ ਆ ਗਏ ਨਾ। ਬਾਬਾ ਇਹ ਪਿੰਡ ਦੇ ਆਪਣੇ ਬੰਦੇ ਹੀ ਕਿ ਬਾਹਰ ਲਿਆਉਂਦੇ ਸੀ? ਪਤਾ ਨਹੀਂ ਹੁਣ ਬਾਹਰ ਲਿਆਉਣਗੇ ਜਾਂ ਅੰਦਰ ਲਿਆਉਣਗੇ, ਕਿਹੜੇ ਸੀ ਵੇਖੇ ਸੀਗੇ। ਬਾਹਰ ਦੇ ਬੰਦੇ ਰਾਤ ਸੀ। ਦਾ ਜੋ ਮੈਂ ਮੁਕਾਮ ਸੀਗਾ ਆਪਣੇ ਬਜ਼ੁਰਗਾਂ ਨਾਲ ਤੇ ਬੜਾ ਉਦਣ ਇਹ ਆ ਵੀ ਅਸੀਂ ਸਦੀਕ ਨੂੰ ਬਾਹਰ ਦੇ ਘਰ ਬੰਦੇ ਲੈ ਆਉਂਦੇ ਸੀ ਸਾਡੇ, ਜਿਹੜੇ ਪਰ ਆਪਣੇ ਪਿੰਡ ਦਾ ਲੰਬੜਦਾਰ ਸੀ ਖਜੂਰਨੇ ਨਾ। ਦਾ ਕੋਈ ਬੰਦਾ, ਚਾਹੇ ਉਹ ਸਿੱਖ ਸੀ ਚਾਹੇ ਹਿੰਦੂ ਸੀ, ਉਹ ਕੋਈ ਨਹੀਂ ਹਿਲਿਆ। ਬਹਰਹਾਲ ਇੱਕ ਉਹਨਾਂ ਨੇ ਚੀਜ਼ ਆ, ਬਲਕਿ ਹਿਫਾਜ਼ਤ ਨਾਲ ਸਾਡੇ ਪਹਿਲੇ ਨਾਲ ਕਿਸੇ ਖੂਹ ਤੇ ਪਹੁੰਚਾਇਆ। ਅੱਜ ਦੇ ਮੈਨੂੰ ਤਾਂ ਨਾਮਾ ਤੱਕ ਸ਼ਾਮਾਂ ਦਾ ਨਹੀਂ ਪਤਾ। ਉੱਥੋਂ ਫਿਰ ਜਿਤਨੇ ਵੀ ਸਰਦਾਰ ਹੈ ਨਾ, ਲੈ ਉਹਨਾਂ ਕੇ ਨੇ ਗਈ ਆ ਕੇ। ਕੋਈ ਜਾਸਤੀ ਨਹੀਂ ਕੀਤੀ ਕਿ ਹਾਲੇ ਕਿ ਸਾਡੇ ਨਾਲ ਬਹਿ ਕੇ ਖਾਂਦੇ ਤੁਹਾਨੂੰ ਰਹੇ। ਢੋਲ ਵਜਾ ਕੇ ਛੱਡ ਗਿਆ ਸੀ? ਢੋਲ ਦੇ ਕੇ ਭੇਜਿਆ ਸੀ? ਸੇਮੀ ਉੱਥੇ ਵੜਨ ਤਾਂ ਦਿੰਦੇ ਨਹੀਂ, ਮਿਲਟਰੀ ਬਹੁਤ ਸੀ ਲੱਗੀ ਉਹ ਕਹਿੰਦੇ ਸੇਮੀ ਦੇ ਆਲੇ ਦੁਆਲੇ। ਸੇਮੀ ਦੇ ਆਲੇ ਦੁਆਲੇ ਤਾਂ ਮਿਲਟਰੀ ਕੈਂਪ ਸੀ, ਉੱਥੇ ਗਏ ਅੰਦਰ ਕਿੱਦਾਂ ਬਾੜੇ ਸੀ? ਅੰਦਰ ਕਿੱਦਾਂ ਬਾੜੇ ਸੀ? ਢੋਲ ਦੇ ਕੇ ਹੈ ਢੋਲ ਵਜਾ ਕੇ ਛੱਡ ਗਿਆ ਸੀ ਨਾਲ? ਨਹੀਂ, ਉੱਥੇ ਫਿਰ ਕਰਮ ਸਿੰਘ ਨੇ ਬੰਦਾ ਭੇਜਿਆ ਨਾ ਅੱਛਾ ਸੇਮੀ ਨੂੰ। ਅੱਛਾ ਉੱਥੋਂ ਫਿਰ ਪੁਲਿਸ ਦਾ ਬੰਦਾ ਇੱਕ ਆਇਆ, ਅੱਛਾ। ਉਹ ਫਿਰ ਸਾਨੂੰ ਸਾਰਿਆਂ ਨੂੰ ਲੈ ਕੇ ਗਿਆ। ਤੇ ਪਰ ਆਪਣੇ ਪਿੰਡ ਤੋਂ ਤਾਂ 3-4 ਕਿਲੋਮੀਟਰ ਫਿਰ ਤੋਂ ਉੱਥੇ ਤਾਂ ਆਲੇ ਦੁਆਲੇ ਉਜਾੜ ਸੀਗੀ, ਉਹ ਕਿੱਦਾਂ ਲੰਘੇ ਉੱਥੋਂ ਦੀ? ਉੱਥੇ ਨਹੀਂ ਕੁੱਪ ਕਿਹਾ ਕਿਸੇ ਨੇ? ਨਾ, ਉੱਥੇ ਸਾਲਾ ਵੀ ਫੌਜੀ ਦੇ ਨੇੜੇ ਕਿਹੜੇ ਲੱਗੇ ਜਦੋਂ ਅਸਲਾ ਹੋਵੇ ਤਾਂ। ਉਹ ਐਦਾਂ ਖੂਹ ਦੇ ਉੱਤੇ ਗਏ ਆ, ਸਾਨੂੰ ਸਾਲਾ ਵੀ ਬੜੀ ਇੱਜ਼ਤ ਬਰੂ ਨਾਲ ਲੰਬੜਦਾਰ ਨੇ ਬਹਾ ਲਿਆ। ਉਹਨੇ ਆਖਿਆ ਬੈਠੋ, ਚਿੰਤਾ ਕਰਨ ਦੀ ਲੋੜ ਕੋਈ। ਨਾਲ ਇਹ ਆ ਵੀ ਜਿਸਲੇ ਕਮਾਦਾਂ ਦੇ ਵਿੱਚ ਦੀ ਗਏ, ਗਲੀ ਤਾਂ ਸੀ ਇੰਨੀ ਕਮਾਦ ਹੀ ਸੀ ਆਲੇ ਦੁਆਲੇ। ਕਮਾਦ ਸੀ, ਇੱਧਰ ਵੀ ਤੇ ਕੁਝ ਸਾਲਾ ਸਾਡੇ ਉਹ ਭਾਈ ਸਾਲਾ ਪਏ ਸਰਦਾਰ ਇੱਧਰ ਦੀ ਹੋ ਗਏ ਕਮਾਦਾਂ ਵਿੱਚ ਹੀ, ਕੋਈ ਇੱਧਰ ਦੀ ਹੋ ਗਏ, ਕੋਈ ਅੱਗੇ ਹੋ ਗਏ, ਕੋਈ ਪਿੱਛੇ ਹੋ ਗਏ। ਅਸੀਂ ਵਿਚਾਲੇ ਤੁਰੇ ਜਾਂਦੇ ਆ। ਕਿੰਨੇ ਕੁ ਘਰ ਉਦੋਂ ਇਕੱਠੇ ਨਿਕਲੇ ਸੀ? ਹੈਂ? ਕਿੰਨੇ ਘਰ ਇਕੱਠੇ ਨਿਕਲੇ ਸੀ ਉਦੋਂ? ਸਾਰੇ ਨਿਕਲੇ, 1-2 ਘਰ ਰਹਿ ਗਏ ਸੀਗੇ, ਉਹਨਾਂ ਦਾ ਤਾਂ ਰਿਹਾ ਹੀ ਕੁਛ ਨਹੀਂ ਨਾ। ਬਾਅਦ ਚ ਕਤਲ ਕੁਤਲ ਹੋ ਗਿਆ। ਹਾਂ, ਉਹਨਾਂ ਦੇ ਤਾਂ ਬੁੜੀਆਂ ਦੇ ਸਿਰਾਂ ਤੋਂ ਲੀੜੇ ਵੀ
ਉਹਨਾਂ ਦੇ ਖਾਰੇ ਖੂਹ ਵਾਲਿਆਂ ਦੇ ਨਾ ਹੂੰ ਮੀਹੇ ਦੀਆਂ ਨੂੰਹਾਂ ਦੇ ਕੀ ਧੀਆਂ ਦੇ ਉਹ ਕਤਲ ਹੋ ਗਿਆ ਸੀ ਕੱਪੜੇ ਵੀ ਲਾ ਲਏ ਕਤਲ ਹੋ ਗਿਆ ਜੀ ਪਿੰਡ 'ਚ। ਜੋਗਾਂ ਵੀ ਅਗਲਿਆਂ ਨੇ ਹੁੰਦਿਆਂ ਤੇ ਖੋਲੀਆਂ। ਉਹ ਤਾਂ ਫਿਰ ਲੀੜੇ ਕੱਪੜੇ ਅਸੀਂ ਆਪ ਉੱਥੇ ਸੇਮੀ ਜਿਹੜੇ ਦਿੱਤੇ। ਤੁਹਾਨੂੰ ਮੈਂ ਦੱਸਿਆ ਆਪਣੇ ਇੱਕ ਮੈਨੂੰ ਗੱਲ ਦੱਸੀ ਜਿਹੜਾ ਲੰਬੜਦਾਰ ਸੀ ਤਾਂ ਹੋਰ ਪਿੰਡ ਦੇ ਬੰਦੇ ਹੀ ਕਹਿੰਦੇ ਉਹ ਆਪਣੇ ਤੁਹਾਨੂੰ ਰੋਏ ਬੜੇ ਹੀ ਤੋਰਨ ਲੱਗੇ, ਗੱਲ ਸਹੀ ਆ? ਰੋਏ ਬੜੇ ਸੀ ਤੋਰਨ ਲੱਗੇ ਤੁਹਾਨੂੰ, ਕਹਿੰਦੇ ਬਹੁਤ ਬਹੁਤ ਉਹ ਤਾਂ ਆਦਾ ਸਾਡਾ ਮੁਸਲਮਾਨ ਜਿਹੜਾ ਆ ਇਹ ਸਾਡੇ ਭਰਾ ਆ। ਅੱਜ ਤਾਈਂ ਸਾਡੀ ਜ਼ਿੰਦਗੀ ਗੁਜ਼ਰ ਗਈ ਆ। ਅਗਾਂ ਸਾਲਾ ਪਏ ਕੋਈ ਨੁਕਸਾਨ ਨਾ ਹੋਵੇ। ਲੰਬੜਦਾਰ ਦਾ ਕੀ ਨਾਂ ਸੀ? ਕਰਮ ਸਿੰਘ। ਕਰਮ ਸਿੰਘ। ਉਹਦੇ ਹੀ ਖੂਹ ਤੇ ਗਏ ਸੋ? ਉਹਦੇ ਖੂਹ ਤੇ ਖੂਹ ਵੀ ਉਹਦਾ ਉਧਰ ਹੀ ਆ ਸੇਮੀ ਦੇ ਨਾਲ ਉਰੇ ਆ ਕੇ। ਉੱਥੇ ਸੱਦੇ ਸੀ ਤੁਹਾਨੂੰ? ਹਾਂ ਇਕੱਠੇ ਉੱਥੇ ਕੀਤੇ ਸੀ ਵੀ ਹੁਣ ਉੱਥੇ ਅੱਛਾ ਲੈ ਕੇ ਤਾਂ ਸਰਦਾਰ ਸਾਰੇ ਜਿਹੜੇ ਸੀ ਨਾ ਤੇਰੇ ਮੇਰੇ ਵਰਗੇ ਇਹ ਬੇਲੀ ਸਾਥੀ, ਕਿਉਂਕਿ ਸਾਡੇ ਕਿਹੜੇ ਵੇ ਨਹੀਂ ਸੀਗੇ ਉਹ ਸਾਰੇ ਸਾਲ 20-25 ਰਲ ਗਏ। ਕੋਈ ਅੱਗੇ ਹੋ ਗਏ, ਕੋਈ ਪਿੱਛੇ ਹੋ ਗਏ, ਕੋਈ ਸਾਈਡਾਂ ਤੇ ਕਮਾਦਾਂ ਵਿੱਚ ਹੀ, ਤਾਂ ਕਿ ਭਈ ਅਸੀਂ ਜਾਨ ਦੇ ਦਿਆਂਗੇ ਤੁਹਾਨੂੰ, ਨਹੀਂ ਅਸੀਂ ਅਜ਼ਾਦ ਲੱਗਣ ਦਿੰਦੇ। ਕਬਰਸਤਾਨ ਬਾਬਾ ਉਦਾਂ ਹੀ ਆ, ਬਹੁਤ ਵਧੀਆ ਆਪਣੇ ਸਾਫ ਕੀਤਾ ਕੁਆਟਰਾਂ ਦੇ ਨਾਲ। ਕੁਆਟਰਾਂ ਤੋਂ ਅਗਲੇ ਪਾਸੇ ਆ। ਹਾਂ ਕਬਰਸਤਾਨ ਉੱਥੇ। ਅੱਛਾ ਇੱਕ ਆਪਣੇ ਪਿੰਡ ਜਿਹੜੀਆਂ ਜਗ੍ਹਾ ਬਾਬੇ ਲੈਣ ਤੋਂ ਪਾਰ ਉੱਥੇ ਮੇਲਾ ਲੱਗਦਾ, ਉਹ ਕਿਹੜੀ ਪੀਰ ਦੀ ਜਗ੍ਹਾ ਆ ਲੈਣ ਦੇ ਨਾਲ? ਇੱਧਰ ਕੁੱਕੜ ਪਿੰਡ ਵਾਲੀ ਸਾਈਡ ਤੇ। ਹਾਂਜੀ ਹਾਂਜੀ ਉਹ ਆ ਫਕੀਰਾਂ ਦੀ ਜਗ੍ਹਾ। ਸਿੱਧਾ ਜਣੇ ਨਾ ਦਰਵਾਜ਼ਾ, ਸਾਡੇ ਦਰਵਾਜ਼ੇ ਨੂੰ ਸਿੱਧਾ ਪੈਰਾਂ 'ਚ ਉਹ ਸੀ। ਉਹ ਤੋਂ ਅਗਲੇ ਪਾਸੇ ਥਾਂ ਲਵੇ ਦੁਕਾਨਾਂ ਸੀਗੀਆਂ। ਹਾਂਜੀ ਹਾਂਜੀ ਰਾਹ ਦੇ ਵਿੱਚ ਉੱਥੇ ਗੁਰਦਿੱਤ ਸੁਨਿਆਰਾ ਜਿਹੜਾ ਹਕੀਮ ਸੀ ਗੁਰਦਿੱਤ, ਉਹ ਵੀ ਉੱਥੇ। ਅੱਛਾ ਅੱਛਾ। ਤੇ ਇੱਕ ਜਿਹੜਾ ਆਪਣੇ ਜਿਹੜਾ ਫਕੀਰ ਗਿਆ ਸੀ ਜਿਹਨੂੰ ਤੁਸੀਂ ਮੈਨੂੰ ਦੱਸਿਆ ਸੀ, ਜਿਹਦੀ ਜਗ੍ਹਾ ਆ ਜਿਹੜੀ ਮੈਂ ਹੁਣ ਉੱਥੇ ਬਣਾਈ ਸੀ ਜਗ੍ਹਾ, ਉਹ ਜਗ੍ਹਾ ਆ ਬਾਬੇ ਮਸਤਾਨ ਦੀ। ਬਾਬੇ ਮਸਤਾਨ ਦੀ, ਠੀਕ ਆ। ਹਾਂਜੀ ਅੱਛਾ। ਉਹ ਤੋਂ ਅਗਲੇ ਪਾਸੇ ਉਹ ਸੀ ਜਿਹੜੀ ਚ ਬੈਠੇ ਆ ਨਾ, ਉਹ ਲੈਣ ਤੋੜ ਖੂਹ ਸਾਡਾ ਆਪਣਾ ਆ। ਹਾਂਜੀ ਬਿਲਕੁਲ ਲੈਣ ਦੇ ਨਾਲ ਸੀ। ਹਾਂਜੀ ਆ ਗਈ, ਉਹ ਸਾਡਾ ਆਪਣਾ ਆ। ਹਾਂਜੀ ਹਾਂਜੀ ਤੇ ਜਿਹੜਾ ਇੱਧਰ ਇਹ ਸ਼ਾਦੀ ਦਾ ਜਿੱਥੇ ਤੁਸੀਂ ਬੋਰ ਕੀਤਾ ਆ। ਠੀਕ ਹੈ ਠੀਕ ਹੈ ਠੀਕ ਹੈ ਠੀਕ। ਉੱਥੇ ਦਫਨਾਇਆ ਜਿਹੜੀ ਜਗ੍ਹਾ ਤੇ ਸੀ ਉਹ ਬੰਨ ਦੇ ਨਾਲ ਸੀ ਨਾ? ਆਪਣੇ ਉੱਥੇ ਸਾਲਾ ਪੇ ਕੋਣੇ ਦੇ ਉੱਤੇ ਬਹਾਇਆ। ਨਹੀਂ ਦਫਨਾਇਆ ਜਿਹੜਾ ਸੀ ਉਹ ਜਗ੍ਹਾ ਕਿਹਦੀ ਸੀ? ਜੇ ਜਗ੍ਹਾ ਮੁਸਲਮਾਨ ਆਪਣੀ ਆ। ਅੱਛਾ ਤੁਸੀਂ ਦਿੱਤੀ ਜਗ੍ਹਾ ਉਹ ਉੱਥੇ ਜਿੱਥੇ ਕਬਰ ਬਣੀ ਆ ਹੁਣ? ਤੇ ਉਹ ਸਾਡੇ ਕੋਲ ਹੀ ਤਾਂ ਫੌਤ ਹੋਇਆ। ਉਹਨੂੰ ਲਾਲ ਸ਼ਾਹਬਾਜ਼ ਕਲੰਦਰ ਦੇ ਦਰਬਾਰ ਤੋਂ ਨਾ 8 ਦਿਨ ਪਹਿਲੋਂ ਪੈਗਾਮ ਆ ਗਿਆ ਕਿ ਤੂੰ ਆਪਣੇ ਪੁੱਤਰ ਕੋ ਜਾ ਸਕਦਾ। ਅੱਛਾ। ਇੱਥੇ ਤੇਰੀ ਜਗ੍ਹਾ ਕੋਈ ਨਹੀਂ। ਅੱਛਾ। ਕਿਉਂਕਿ ਜਿਹੜਾ ਮੇਰੇ ਤੋਂ ਵੱਡਾ ਸੀ ਉਹ ਉਹਦਾ ਮਰੀਜ਼ ਸੀਗਾ। ਠੀਕ ਹੈ ਠੀਕ ਹੈ ਠੀਕ। ਆ ਗਈ ਸਮਝ? ਆ ਬਾਬਾ ਪਾਸਪੋਰਟ ਲੈ ਕੇ ਆਇਆ ਮੇਰੇ ਕੋਲ, ਬਸ ਖਿੱਚ ਧਰੂ ਕੇ ਲੈ ਆਏ ਹੈ ਬਾਬੇ ਦੀ। ਤੇ ਮੈਨੂੰ ਕਿਸੇ ਹਿਸਾਬ ਕਿਤਾਬ ਨਾਲ ਬਾਬੇ ਦਾ ਪਾਸਪੋਰਟ ਆ ਬਾਬਾ ਬੜੀ ਫਾਰਮੈਟ ਵੀ ਬਣਾਈ ਫਿਰਦਾ। ਘਰ ਅੱਲਾ ਮਿਹਰਬਾਨੀ ਆ ਕਰੇ। ਬਾਬੇ ਦਾ ਪਾਸਪੋਰਟ ਬਣਾਇਆ ਹੈ ਬਾਬੇ ਨੇ, ਤੇ ਮੈਨੂੰ ਲੈ ਜਾਓ। ਠੀਕ ਹੋ ਗਿਆ। ਇਸ ਪਾਸੇ ਤਸਵੀਰ ਆ, ਦੇਖ ਲਾ। ਹੁਣੀ ਬਣਾਇਆ ਮੈਨੂੰ ਲੱਗਦਾ। ਹਾਂ ਹੁਣੇ ਬਣਾਇਆ ਬਾਬੇ ਨੇ ਵੀ ਮੈਂ ਖਜੂਰ ਲੈ ਜਾਣਾ। ਮੁੰਡੇ ਮੰਨਦੇ ਨਹੀਂ ਸੀ, ਬਾਬੇ ਨੇ ਆਪਣਾ ਮੋਟਰਸਾਈਕਲ ਵੇਚ ਦਿੱਤਾ। ਅੱਛਾ ਬਾਬਾ ਮੋਟਰਸਾਈਕਲ ਵੇਚ ਕੇ ਲਿਆ ਪਾਸਪੋਰਟ? ਹਾਲੇ ਵੀ ਬਾਬਾ ਮੋਟਰਸਾਈਕਲ ਤੇ ਚੜਨ ਬਾਦ ਆਂਦਾ। ਹੁਣ ਵੀ ਅੱਛਾ ਆ ਰੱਖ ਬਾਬਾ ਆ ਜਗ੍ਹਾ ਪਾਸਪੋਰਟ। ਜਗ੍ਹਾ ਸੱਟਾਂ ਲਵਾਈਆਂ ਹੁਣ ਵੀ ਬਾਬੇ ਨੇ। ਹੈਗਾ। ਆ ਮੇਰਾ ਹੁਣ ਬਾਬੇ ਦੇ ਕਿੱਦਾਂ ਬਾਹਾਂ ਤੇ ਵੀ ਸੱਟਾਂ ਲੱਗੀਆਂ, ਕਿੱਥੋਂ ਆਇਆ ਇਹ ਤਾਂ ਪਿੰਡ ਦੇਖੋ ਵੀ ਦੀ। ਇੰਨੀ ਜਲਦ ਇਹਨਾਂ ਦੀ ਨਾਜ਼ੁਕ ਹੋਈ ਹੈ ਵੀ ਇਸ ਤਰ੍ਹਾਂ ਜਿਹੜੇ ਅੱਗੋਂ ਸੇਹ ਲੱਗੀ ਨਾ ਗੱਡੀ ਦੇ ਵਿੱਚ, ਤੇ ਇਹ ਜਾ ਕੇ ਬਾਰਿਸ਼ ਲੱਗੇ ਤੇ ਨਾਲ ਪੂਰੀ ਛਿਲਕਾ ਹੀ ਉਤਰ ਗਿਆ ਉਤੋਂ ਇਹ ਜਲਦ ਦਾ। ਇਸ ਤਰ੍ਹਾਂ ਮੋਟਰਸਾਈਕਲ ਹਾਲੇ ਵੀ ਚਲਾਉਂਦੇ, ਤੇ ਮੋਟਰਸਾਈਕਲ ਹਾਲੇ ਵੀ ਚਲਾਉਂਦੇ। ਉਹ ਤਾਂ ਉਹ ਮਾਈ ਨੂੰ ਵੀ, ਚਾਚੀ ਮੇਰੀ ਨੂੰ ਵੀ ਬਿਠਾ ਕੇ ਲੈ ਜਾਂਦੇ ਹੁੰਦੇ ਸੀ। ਪਰਾਂ ਪੁੱਤਰ ਰਹਿੰਦੇ ਸੀ ਇਹਨਾਂ ਦੇ ਪਰਾਂ ਚਕਵਾਲ ਵਾਲੀ ਸਾਈਡ ਤੇ। ਅੱਛਾ। ਪਹਾੜੀਆਂ ਦਾ ਸਫ਼ਰ ਹੈ ਹਾਲੇ, ਉਹ ਪਿੰਡੀ ਵਾਲੀ ਸਾਈਡ ਦਾ ਸਾਡਾ। ਨਾ ਜਿੱਥੇ ਮੇਰਾ ਰੂਹ ਕਰੇ ਮੈਂ ਚੱਲ ਜਾਂਦਾ, ਤੁਰ ਕੇ ਮੇਰੇ ਤੋਂ ਨਹੀਂ ਜਾ ਹੁੰਦਾ। ਅੱਛਾ ਇਹ ਦੱਸੋ ਬਾਬਾ ਜੀ, ਕਿੰਨਾ ਕੁ ਦਿਲ ਆ ਪਿੰਡ ਵੇਖਣ ਨੂੰ? ਮੇਰਾ ਤਾਂ ਦਿਲ ਕਰਦਾ ਵੀ ਮੈਂ ਹੁਣੇ ਜਾ ਕੇ ਦੇਖ ਆਵਾਂ। ਜਾਂ ਬਾਬੇ ਉਹਨਾਂ ਨਾਲ ਇਹ ਕਹਾਣੀ ਸ਼ੁਰੂ ਕੀਤੀ ਹੈ ਨਾ, ਇਹ ਤਾਂ ਤੇ ਕੋਈ ਦਿਨ ਖਾਲੀ ਨਾ ਜਾਵੇ ਜਿਸ ਦਿਨ ਬਾਬੇ ਨੂੰ ਮੇਰੇ ਕੋਲ ਨਾ। ਮੈਂ ਤੁਹਾਨੂੰ ਬਾਬੇ ਉਹਨਾਂ ਦਾ ਇੰਟਰਵਿਊ ਕੱਢ ਕੇ ਦਿਖਾਣਾ। ਪਿੰਡ ਦੀਆਂ ਗਲੀਆਂ ਨਹੀਂ ਭੁੱਲਦੀਆਂ, ਬਲਕਿ ਇੰਟਰਵਿਊ ਦੇਖ ਕੇ ਨਾ ਤੇ ਇਹ ਫਿਰ ਤਸਵੀਰਾਂ ਭੇਜੀਆਂ ਉਤੋਂ ਮੈਨੂੰ। ਇਹ ਪਤਾ ਨਹੀਂ ਤੁਹਾਡੇ ਤਾਇਆਜ਼ਾਦ ਨਹੀਂ ਜਾਂ ਕੋਈ ਲੱਗਦੇ ਨਹੀਂ ਹੈ ਤੁਹਾਡੇ। ਹਾਂਜੀ ਹਾਂਜੀ। ਇਹ 29 ਪਿਕਚਰਾਂ ਮੈਨੂੰ ਭੇਜੀਆਂ ਕੋਈ ਉਹਨਾਂ ਨੇ। ਐ ਨਹੀਂ ਭੁੱਲਦੇ। ਇਹ ਸਾਰਾ ਪੂਰਾ ਖਜੂਲਾ ਇਹਦੇ ਵਿੱਚ ਫਿੱਟ ਕਰ ਪਿੰਡ ਦਿੱਤਾ ਦੀ ਉਹਨਾਂ ਮੈਨੂੰ ਨੇ। ਨਹੀਂ ਭੁੱਲਦੇ। ਇੱਕ ਇੱਕ ਸ਼ੈ ਯਾਦ ਆ, ਹੈਂ? ਇੱਕ ਇੱਕ ਸ਼ੈ ਯਾਦ ਆ ਪਿੰਡ ਦੀ। ਪਿੰਡ ਦੀਆਂ ਸਾਰੀਆਂ ਹੀ ਯਾਦਾਂ ਹੀ ਯਾਦਾਂ। ਰੋਜ਼ ਸਾਲਾ ਪੇ
ਗੁਰਦੁਆਰੇ ਚਲੇ ਜਾਈਦਾ ਸੀ, ਉੱਥੇ ਖੇਲੀ ਜਾਈਦਾ ਸੀਗਾ, ਕਦੀ ਐ ਨੂੰ ਨਿਕਲ ਗਏ ਕਦੀ ਐ ਨੂੰ ਨਿਕਲ ਗਏ, ਹਲਵਾ ਪੱਕ ਗਿਆ ਤਾਂ ਸਾਰਿਆਂ ਨੇ ਖਾ ਲਿਆ। ਅੱਛਾ ਔਰ ਅੱਛਾ ਹਾਂ ਤੇ ਈਦ ਪਿੰਡ ਮਨਾਉਂਦੇ ਹੁੰਦੇ ਸੀ? ਹੈਂ? ਈਦ ਮਨਾਉਂਦੇ ਹੁੰਦੇ ਸੀ ਪਿੰਡ? ਬਿਲਕੁਲ ਮਨਾਉਂਦੇ ਸੀ। ਅੱਛਾ ਤੇ ਇਕੱਠੇ ਬਹਿ ਕੇ ਖਾਂਦੇ ਪੀਂਦੇ ਹੁੰਦੇ ਸੀ? ਅੱਛਾ ਬਾਬਾ ਇੱਕ ਵਾਰੀ ਨਾਂ ਦੱਸ, ਆਪਣੇ ਪਿੰਡ ਕਿਹੜੇ ਕਿਹੜੇ ਮੁਸਲਮਾਨ ਬੰਦੇ ਭਾਈ ਰਹਿੰਦੇ ਸੀ ਪਿੰਡ? ਕਿੰਨੇ ਕਿ ਆਪਣੇ ਮੁਸਲਮਾਨ ਵੀ ਜਿਹੜੇ ਰਹਿੰਦੇ ਉਹਨਾਂ ਨਾਂ ਦੱਸ। ਮੁਸਲਮਾਨ ਰਹਿੰਦੇ ਸੀਗੇ ਇੱਧਰ, ਇਹਨਾਂ ਦੇ ਘਰਾਂ ਦਾ ਇਹ ਗਲੀ ਨਹੀਂ ਜਾਂਦੀ ਆ, ਆਹੋ ਆਹੋ ਮੈਨੂੰ ਪਤਾ। ਉੱਥੇ ਇੱਕ ਧੋਬੀ ਰਹਿੰਦੇ ਸੀਗੇ ਹੂੰ ਤੇ ਬਾਕੀ ਇਹਨਾਂ ਦਾ ਘਰ ਸੀ। ਨਾਂ ਦੱਸ ਨਾਂ ਸਾਰਿਆਂ ਦੇ। ਉਹ ਨਾਂ ਤਾਂ ਮੈਨੂੰ ਹੁਣ ਬਈ ਉਹਨਾਂ ਦੀ ਯਾਦ ਕੋਈ ਨਹੀਂ। ਅੱਛਾ ਐਵੇਂ ਬੰਦਾ ਕਿਉਂ ਆਖੀ ਜਾਵੇ। ਇੱਧਰ ਆ ਜਾਓ ਤੇ ਲੰਬੜਦਾਰ ਦੇ ਘਰ ਦੇ ਸਾਹਮਣੇ ਲਲਾਰੀਆਂ ਦਾ ਘਰ ਸੀਗਾ। ਅੱਛਾ ਆ ਗਈ ਸਮਝ। ਹਾਂ ਫਿਰ ਉਹ ਤੋਂ ਅਗਲੇ ਪਾਸੇ ਗੁਰਦੁਆਰੇ ਤੋਰੇ ਥੱਲੇ ਮੁਸਲਮਾਨਾਂ ਦੇ ਘਰ ਸੀ। ਹਾਂ ਤੇ ਬਾਕੀ ਇੱਧਰ ਗਲੀ ਦੇ ਵਿੱਚ ਵੀ ਜਿੱਧਰ ਮਸਜਿਦ ਉਧਰ ਵੀ ਮੁਸਲਮਾਨਾਂ ਦੇ ਘਰ ਸੀ। ਉਹ ਸਾਰੀ ਮੈਂ ਗਲੀ ਉਹ ਸਾਡੇ ਕੋਲ ਵਾਲੀ ਆ। ਉਹ ਜਿਹੜੇ ਇਹ ਗਲੀ ਆ ਹੂੰ ਇਹ ਉਰੇ ਹੂੰ ਹੂੰ ਇਹ ਲੰਬੜਦਾਰ ਦੇ ਇਧਰੋਂ ਗਲੀ ਜਾ ਰਹੀ ਤੇ ਐ ਹੋ ਕੇ ਏਦਾਂ ਸਿੱਧੀ ਜਾਂਦੀ ਨਾ, ਉਹਦੇ ਵਿੱਚ ਵੀ ਮੁਸਲਮਾਨਾਂ ਦੇ ਘਰ ਦੇ। ਉਹ ਜਿਹਦਾ ਤੁਸੀਂ ਨਾਂ ਲੈਂਦੇ ਸੀਗੇ ਹਾਂਜੀ ਉਹ ਰਾਜੋ ਰੂਜੋ, ਹਾਂ ਰਾਜੋ। ਆਹੋ ਹਾਂ। ਉਹ ਐਨੂੰ ਗੁਰਦੁਆਰੇ ਵੱਲ ਨੂੰ ਗਲੀ ਨਿਕਲਦੀ ਆ, ਆਹੋ, ਰਾਜੋ ਉਹਦੇ ਭੈਣ। ਵਿੱਚ ਹੁੰਦੇ ਸੀ। ਠੀਕ ਹੈ ਦੱਸੋ ਜੀ ਕਿਹੜੇ ਭਰਾਈ ਭੈਣ ਹੁੰਦੀ ਸੀ ਆਹੋ। ਰਾਜੋ ਭੈਣ। ਉਹ ਏਦਾਂ ਨਾ, ਉਹ ਸੀਗੇ ਲਾਲਾਂ ਵਾਲੇ ਦੇ ਅੱਛਾ ਮਰੀਦ ਅੱਛਾ ਤੇ ਉੱਥੇ ਪੀਰ ਭਾਈ ਮੁੜ ਕੇ ਸਾਲਾ ਭਰਾਈ ਇਹ ਉਹਨਾਂ ਨੂੰ ਲਕਬ ਬਣ ਗਿਆ ਸੀ। ਅੱਛਾ ਹੁਣ ਪਿੰਡ ਨੂੰ ਕੀ ਸੁਨੇਹਾ ਦੇਣਾ ਦੇ ਫਿਰ ਬਾਬਾ? ਮੈਂ ਫਿਰ ਜਾਣਾ ਹੁਣ ਪਿੰਡ ਨੂੰ, ਦੱਸ ਕੀ ਸੁਨੇਹਾ ਦੇਣਾ ਪਿੰਡ ਵਾਲਿਆਂ ਨੂੰ? ਮੈਨੂੰ ਲੈ ਜਾਓ। ਬਸ ਮੇਰਾ ਦੁਆ ਸਲਾਮ ਦੇਣਾ, ਦੁਆ ਸਲਾਮ ਦੇ ਦਾਂਗੇ। ਹੋਰ ਕੀ ਦੇਣਾ। ਅੱਛਾ ਹੋਰ ਮੇਰਾ ਕਿਹੜਾ ਸਾਲਾ ਪਿਓ ਦੁਆ ਸਲਾਮ ਸਾਰੇ ਜਿਤਨੇ ਵੀ ਹੈ ਅੱਛਾ। ਸਭ ਨੂੰ ਦੇ ਦੇਣਾ। ਠੀਕ ਹੈ ਤੇ ਪਿੰਡ ਦੇ ਲੰਬੜਦਾਰ ਸਰਪੰਚਾਂ ਨੂੰ ਕਹਿਣਾ ਵੀ ਮੇਰਾ ਫੇਰਾ ਪਾਓ ਹੁਣ, ਹੈ ਮੈਂ ਭੇਜਦਾ ਪੇਪਰ ਤੇਰੇ ਬਣਾ ਕੇ। ਹਾਂਜੀ ਪੇਪਰ ਤੇਰੇ ਬਣਾ ਕੇ ਹੁਣ ਭੇਜਣ ਲੱਗਾ, ਤੈਨੂੰ ਸ਼ਾਇਦ ਲੈ ਕੇ ਜਾਈਏ ਫਿਰ ਉੱਥੇ। ਹਾਂ ਚਲੋ ਬਾਕੀ ਬਾਬਾ ਆਪਣਾ ਖਿਆਲ ਰੱਖੀ। ਨਹੀਂ ਸਿਹਤ ਨੂੰ ਮੇਰੀ ਨੂੰ ਕੁਝ ਨਹੀਂ ਹੋਇਆ, ਸਿਰਫ ਸਾਹ ਵਾਲਾ ਹੀ ਮਸਲਾ ਜਿਹੜਾ ਨਾ ਇਹ ਹੋਈ।